ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਨਵੇਂ ਆ ਰਹੇ ਵਿਦਿਆਰਥੀਆਂ ਨੂੰ ਕੈਨੇਡੀਅਨ ਸਿਸਟਮ ਵਿੱਚ ਨੌਕਰੀਆਂ ਹਾਸਲ ਕਰਨ ਲਈ ਗਾਈਡ ਕਰਨ ਵਾਸਤੇ ਜੋਬ ਫੇਅਰ ਕਰਵਾਇਆ ਗਿਆ। ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਵੱਲੋਂ ਇਸ ਜੋਬ ਫੇਅਰ ਦਾ ਪ੍ਰਬੰਧ ਕੀਤਾ ਗਿਆ ਸੀ। ਸੈਂਕੜਿਆਂ ਦੀ ਗਿਣਤੀ ਵਿੱਚ ਵਿਦਿਆਰਥੀ ਅਤੇ ਵਰਕ ਪਰਮਿਟ ਹੋਲਡਰ ਇਸ ਮੌਕੇ ਪਹੁੰਚੇ। ਜਦੋਂ ਵੀ ਤੁਸੀਂ ਕਿਸੇ ਨਵੇਂ ਦੇਸ਼ ਦੇ ਵਿੱਚ ਆਉਂਦੇ ਹੋ, ਉੱਥੋਂ ਦੇ ਵੇ ਆਫ ਲਾਈਫ, ਉੱਥੋਂ ਦੇ ਕੰਮ ਕਰਨ ਦੇ ਤਰੀਕੇ, ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨ ਦੇ ਤਰੀਕੇ, ਉਦਾਹਰਨ ਦੇ ਤੌਰ ਤੇ ਜਿਹੜਾ ਤੁਹਾਡਾ ਰੈਜ਼ਿਊਮੇ ਵਗੈਰਾ ਹੁੰਦਾ ਹੈ, ਇੰਟਰਵਿਊ ਸਕਿੱਲਸ ਹੁੰਦੀਆਂ ਹਨ, ਉਹਨਾਂ ਦੇ ਬਾਰੇ ਵਿੱਚ ਓਰੀਐਂਟੇਸ਼ਨ ਲੈਣ ਦੀ ਜਾਂ ਦੇਣ ਦੀ ਜ਼ਰੂਰਤ ਹੁੰਦੀ ਹੈ। ਸੋ ਉਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹਾਂ ਕਿ ਫਿਰ ਅਸੀਂ ਇਹ ਮਹਿਸੂਸ ਕੀਤਾ ਕਿ ਕੋਵਿਡ ਦੇ ਟਾਈਮ ਦੇ ਉੱਤੇ ਖਾਸ ਤੌਰ ਦੇ ਉੱਤੇ ਹਰ ਚੀਜ਼ ਆਨਲਾਈਨ ਸੀ। ਸੋ ਕਈ ਵਾਰੀ ਜਦੋਂ ਇੰਟਰਵਿਊ ਕਰਨ ਜਾਂਦੇ ਹਾਂ ਤੇ ਆਪਾਂ ਨੂੰ 1-to-1 ਲੈਵਲ ਦੇ ਉੱਤੇ ਇੰਪਲੋਇਰ ਦੇ ਨਾਲ ਗੱਲਬਾਤ ਕਰਨੀ ਪੈਂਦੀ ਹੈ। ਸੋ ਅਸੀਂ ਇਸ ਗੱਲ ਦੀ ਨੀਡ ਮਹਿਸੂਸ ਕੀਤੀ, ਲੋੜ ਮਹਿਸੂਸ ਕੀਤੀ ਕਿ ਆਪਾਂ ਇੱਥੇ ਇੰਪਲੋਇਰਸ ਨੂੰ ਲਿਆ ਕੇ ਉਹਨਾਂ ਦੇ ਨੁਮਾਇੰਦਿਆਂ ਦੇ ਨਾਲ ਇਹਨਾਂ ਨਵੇਂ ਆਏ ਕੈਨੇਡੀਅਨਸ ਜਾਂ ਸਟੂਡੈਂਟਸ ਦੇ ਨਾਲ 1-to-1 ਲੈਵਲ ਤੇ ਉਹਦੀ ਗੱਲਬਾਤ ਕਰਾਈਏ ਤਾਂ ਜੋ ਉਹਨਾਂ ਨੂੰ ਇੱਥੋਂ ਦੇ ਕੰਮ ਕਰਨ ਦੇ ਤਰੀਕਿਆਂ ਦਾ ਜ਼ਿਆਦਾ ਪਤਾ ਲੱਗ ਸਕੇ। ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਵੱਲੋਂ ਆਪਾਂ ਜੋਬ ਫੇਅਰ ਲਾਇਆ ਸੀ। ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਦਾ ਟਾਈਮ ਸੀ। ਬਹੁਤ ਵੱਡੀ ਗਿਣਤੀ ਦੇ ਵਿੱਚ ਵੱਡੀਆਂ ਲਾਈਨਾਂ ਲਾ ਕੇ ਆਏ। ਆਪਾਂ ਅੰਡਰਸਟੈਂਡ ਕਰਦੇ ਹਾਂ ਵੀ ਕੈਨੇਡਾ ਦੇ ਵਿੱਚ ਥੋੜ੍ਹੀ ਪ੍ਰੋਬਲਮ ਹੈ ਜੋਬਸ ਦੀ ਹੁਣ, ਪਰ ਥੋੜ੍ਹਾ ਸਾਨੂੰ ਵੀ ਅੰਡਰਸਟੈਂਡ ਕਰਨਾ ਚਾਹੀਦਾ। ਆਪਣੇ ਫਰਜ਼ਾਂ ਦੇ ਨਾਲ ਆਪਣੇ ਅਧਿਕਾਰ ਨੇ ਜਿਹੜੇ ਉਹ ਤਾਂ ਹੀ ਮਿਲਣੇ ਜੇ ਫਰਜ਼ ਪੂਰੇ ਕਰਾਂਗੇ। ਪਰ ਅਸੀਂ ਤੁਹਾਡੀ ਗੁਰਦੁਆਰਾ ਸਾਹਿਬ ਵੱਲੋਂ ਜਿੰਨੀ ਵੀ ਮਦਦ ਹੁੰਦੀ ਆ ਉਹ ਕਰ ਸਕੀਏ, ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਜੋਬ ਫੇਅਰ ਦਾ ਆਈਡੀਆ ਜਿਹੜੀਆਂ ਪਹਿਲਾਂ ਵਰਕਸ਼ਾਪਾਂ ਲਾਈਆਂ ਨੇ ਆਪਾਂ ਸਟੂਡੈਂਟਸ ਦੀ ਹੈਲਪ ਕਰਨ ਵਾਸਤੇ ਜਾਂ ਨਿਊ ਕਮਰਸ ਦੀ ਹੈਲਪ ਕਰਨ ਵਾਸਤੇ, ਉਹਦੇ ਵਿੱਚੋਂ ਆਈਡੀਆ ਆਇਆ ਸੀ। ਮੀਡੀਆ ਨੇ, ਵੀਰਾਂ ਨੇ, ਭੈਣ ਭਰਾਵਾਂ ਨੇ, ਸਿਟੀ ਆਫ ਬਰੈਂਪਟਨ ਨੇ ਬਹੁਤ ਵੱਡਾ ਸਹਿਯੋਗ ਕੀਤਾ। ਇਹਦੇ ਵਿੱਚ ਸਾਡੇ ਕੌਂਸਲਰ ਵੀਰਾਂ ਨੇ, ਸਾਡੇ ਮੇਅਰ ਨੇ, ਡਿਪਟੀ ਮੇਅਰ ਨੇ, ਸਾਰਿਆਂ ਦਾ ਬਹੁਤ ਸਹਿਯੋਗ ਸੀ। ਇਸ ਜੋਬ ਫੇਅਰ ਵਿੱਚ ਕੈਨੇਡੀਅਨ ਆਰਮੀ, ਪੀਲ ਪੁਲਿਸ, ਫਾਇਰ ਸਰਵਿਸ ਸਮੇਤ ਕਈ ਸਰਕਾਰੀ ਅਤੇ ਗੈਰ ਸਰਕਾਰੀ ਅਦਾਰੇ ਪਹੁੰਚੇ ਹੋਏ ਸਨ। ਇਨ੍ਹਾਂ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਉਹ ਕਿਵੇਂ ਕੈਨੇਡਾ ਵਿੱਚ ਇਨ੍ਹਾਂ ਸੰਸਥਾਵਾਂ ਵਿੱਚ ਚੰਗੀਆਂ ਨੌਕਰੀਆਂ ਹਾਸਲ ਕਰ ਸਕਦੇ ਹਨ। Here we're just giving general information about what the Canadian Armed Forces has to offer and what we can offer to eligible candidates. So just going over some basic criteria for enrollment, we need your age to be at least the age of 18, 16 with parental consent. You need to be a Canadian citizen or have a PR, and you also need to have a minimum of grade 10 education. But if you want to be an officer, you need to have a bachelor's degree. Hi, we're here from Peel Regional Police at this career fair looking at people that are interested in policing. We also have a series of civilian jobs, but we always want to educate everyone on the opportunities available within our service. But go to our website, check it out at peelpolice.ca and see if our service is right for you.